ਸਤਿ ਸ੍ਰੀ ਅਕਾਲ ਸਮਝੀਏ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣ ਲਈ, ਜਾਣਕਾਰੀ ਲੈਣ ਲਈ ਕਾਲ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੀ ਨਵੀਂ ਬ੍ਰੇਕਿੰਗ ਨਿਊਜ਼ ਆ ਰਹੀ ਆ, ਇਲੋਨ ਮਸਕ ਨੇ ਅਨਾਉਂਸ ਕਰ ਦਿੱਤਾ ਵੀ ਉਹ ਟਵਿੱਟਰ ਦੀ ਡੀਲ ਨੂੰ ਸਕ੍ਰੈਪ ਕਰਨ ਜਾ ਰਿਹਾ ਹੈ, ਵੀ ਉਹ ਟਵਿੱਟਰ ਨੂੰ ਬਾਈ ਨਹੀਂ ਕਰਨ ਜਾ ਰਿਹਾ। ਸੋ ਇਹ ਇੱਕ ਬਹੁਤ ਵੱਡੀ ਨਿਊਜ਼ ਆ। $44 ਬਿਲੀਅਨ ਦੀ ਉਹਨਾਂ ਨੇ ਆਫਰ ਦਿੱਤੀ ਸੀ। ਸੋ ਮੇਨ ਕੁਐਸਚਨ ਸਪੈਮ ਅਕਾਊਂਟਸ ਨੂੰ ਲੈ ਕੇ ਸੀ, ਵੀ ਕਿੰਨੇ ਕੁ ਸਪੈਮ ਅਕਾਊਂਟਸ ਹੈਗੇ ਆ। ਹੁਣ ਵੱਖ-ਵੱਖ ਲੋਕ ਵੱਖ-ਵੱਖ ਆਪਣਾ ਜਿਹੜਾ ਆ ਵਿਊ ਪੁਆਇੰਟ ਇਹਦੇ ਉੱਤੇ ਦੇ ਰਹੇ ਹੈਗੇ ਆ। GOP ਨੇ ਇਹ ਕਿਹਾ ਵੀ ਇਲੋਨ ਮਸਕ ਸਾਨੂੰ ਨਹੀਂ ਸੇਵ ਕਰ ਸਕਦਾ। ਕੰਜ਼ਰਵੇਟਿਵਸ ਜਿਹੜੇ ਆ ਉਹ ਬਹੁਤ ਖੁਸ਼ ਹੋਏ ਸੀ ਜਿਸ ਟਾਈਮ ਦੇ ਉੱਤੇ ਇਲੋਨ ਮਸਕ ਨੇ $44 ਬਿਲੀਅਨ ਦੀ ਬੇਟ ਟਵਿੱਟਰ ਨੂੰ ਦਿੱਤੀ ਸੀਗੀ। ਤੇ ਉਹ ਸੋਚ ਰਿਹਾ ਸੀ ਵੀ ਫ੍ਰੀ ਸਪੀਚ ਸੋਸ਼ਲ ਮੀਡੀਆ ਦੇ ਉੱਤੇ ਇਵੋਲਵ ਹੋਊਗੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਟਵਿੱਟਰ ਦੇ ਉੱਤੇ ਬੈਨ ਕੀਤਾ ਗਿਆ ਹੋਇਆ ਆਪਾਂ USA ਦੇ ਵਿੱਚ, ਰਾਈਟ। ਸੋ ਇਸ ਤੋਂ ਬਿਨਾਂ ਹੋਰ ਡੋਨਲਡ ਟਰੰਪ ਜੂਨੀਅਰ ਨੇ ਵੀ ਇਹ ਕਿਹਾ ਆ ਵੀ ਮਸਕ ਦਾ ਟਵਿੱਟਰ ਨੂੰ ਨਾ ਖਰੀਦਣਾ, ਇਹਦਾ ਮਤਲਬ ਇਹ ਆ ਵੀ ਟਵਿੱਟਰ ਸਪੈਮ ਅਕਾਊਂਟਸ ਦੇ ਉੱਤੇ ਝੂਠ ਬੋਲ ਰਹੀ ਹੈ। ਸੋ ਵੱਖ-ਵੱਖ ਵਿਊ ਪੁਆਇੰਟ ਆ ਰਹੇ ਆ, ਪਰ ਕਹਿੰਦੇ ਇੰਨੀ ਈਜ਼ੀ ਨਹੀਂ ਹੋਊਗਾ ਉਸ ਨੂੰ ਜਿਹੜੀ ਇਹ ਡੀਲ ਨੂੰ ਸਕ੍ਰੈਪ ਕਰਨਾ। ਮੇਬੀ $1 ਬਿਲੀਅਨ ਤੱਕ ਜਦੋਂ ਆਪਾਂ ਘਰ ਵੀ ਖਰੀਦਦੇ ਹਾਂ, ਕੋਈ ਪ੍ਰਾਪਰਟੀ ਖਰੀਦਦੇ ਹਾਂ, ਤੁਹਾਨੂੰ 5% ਡਾਊਨ ਦੇਣਾ ਪੈਂਦਾ। ਸੋ ਉਹ ਜਿਹੜੀ ਡਾਊਨ ਪੇਮੈਂਟ ਜੋ ਉਹਨਾਂ ਦਾ ਐਗਰੀਮੈਂਟ ਹੋਇਆ ਸੀ, ਉਹ ਲੂਜ਼ ਕਰ ਸਕਦੇ ਹੈਗੇ ਆ। ਹੱਥ ਇਸ ਨੇ ਪਿੱਛੇ ਖਿੱਚ ਲਏ ਆ ਇੱਧਰ। ਚਲੋ ਹੁਣ ਬਹਾਨਾ ਤਾਂ ਜਿਹੜਾ ਇਹਦੇ ਬੋਟ ਅਕਾਊਂਟਸ ਤੇ ਸਪੈਮ ਅਕਾਊਂਟਸ ਜਿਹੜੇ ਆ ਉਸ ਨੂੰ ਲੈ ਕੇ ਜਿਹੜਾ ਉਹ ਕਹਿ ਰਹੇ ਆ। ਇਲੋਨ ਮਸਕ ਦੇ ਜਿਹੜੇ ਵਕੀਲ ਆ ਉਹਨਾਂ ਨੇ ਚਿੱਠੀ ਜਿਹੜੀ ਉਹ ਘੱਲ ਦਿੱਤੀ ਟਵਿੱਟਰ ਨੂੰ ਵੀ ਅਸੀਂ ਜਿਹੜੇ ਹੁਣ ਆਪਣੇ ਹੱਥ ਪਿੱਛੇ ਖਿੱਚ ਰਹੇ ਹਾਂ, ਸਾਨੂੰ ਇੱਕ ਹਿਸਾਬ ਦੇ ਨਾਲ ਇਹ ਡੀਲ ਕਹਿੰਦੇ ਆ ਵੀ ਹੁਣ ਵਾਰਾ ਨਹੀਂ ਖਾਂਦੀ। ਉੱਧਰ ਟਵਿੱਟਰ ਦੇ ਬੋਰਡ ਨੇ ਵੀ ਕਿਹਾ ਆ, ਉਹਨਾਂ ਦੇ ਜਿਹੜੇ ਚੇਅਰ ਆ ਬ੍ਰੈਟ ਟੇਲਰ, ਉਹਨਾਂ ਨੇ ਕਿਹਾ ਵੀ ਜਿਹੜੀ ਕੰਪਨੀ ਆ ਉਹ ਕਮਿਟਡ ਆ, ਉਹ ਵਚਨਬੱਧ ਆ ਵੀ ਜਿਹੜੀ ਡੀਲ ਉਸ ਨੂੰ ਕਲੋਜ਼ ਕਰਨ ਦੇ ਲਈ ਐਗਰੀਡ ਅਪੋਨ ਪ੍ਰਾਈਸ, ਵੀ ਜਿਹੜੇ ਪ੍ਰਾਈਸ ਦੇ ਉੱਤੇ ਇਸ ਨੇ ਖਰੀਦਣ ਦੀ ਪੇਸ਼ਕਸ਼ ਕੀਤੀ ਸੀ 44 ਬਿਲੀਅਨ ਵਾਲੀ, ਉਸ ਨੂੰ ਲੈ ਕੇ ਕਹਿੰਦੇ ਵੀ ਜੇ ਪਿੱਛੇ ਹੁਣ ਆਪਣੇ ਕਦਮ ਚੱਕਦਾ ਆ ਤੇ ਇਸ ਨੂੰ ਲੈ ਕੇ ਲੀਗਲ ਅਦਾਲਤੀ ਐਕਸ਼ਨ ਜਿਹੜਾ ਆ ਉਹ ਲਿਆ ਜਾਊਗਾ, ਤਾਂ ਜੋ ਡੀਲ ਨੂੰ ਅਨਫੋਰਸ, ਐਗਰੀਮੈਂਟ ਨੂੰ ਇਨਫੋਰਸ ਜਿਹੜਾ ਆ ਉਹ ਕੀਤਾ ਜਾ ਸਕੇ। ਇਹ ਸਾਰੇ ਮਾਮਲੇ ਤੋਂ ਬਾਅਦ 'ਚ ਟਵਿੱਟਰ ਦੇ ਸ਼ੇਅਰ ਆਫਟਰ ਆਵਰਸ ਦੇ ਵਿੱਚ 6% ਹੋਰ ਜਿਹੜੇ ਆ ਉਹ ਡਿੱਗ ਗਏ ਹੈਗੇ। ਇਹਨਾਂ ਨੇ ਜਿਹੜੀ ਚਿੱਠੀ SEC ਨੂੰ ਲਿਖੀ ਆ, ਸਿਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਦੀ ਫਾਈਲਿੰਗ ਨੂੰ, ਉਹਨਾਂ ਨੇ ਕਿਹਾ ਵੀ ਟਵਿੱਟਰ ਨੇ ਆਪਣਾ ਜਿਹੜਾ ਕੰਟਰੈਕਟ ਦੇ ਹਿਸਾਬ ਦੇ ਨਾਲ ਆਬਲੀਗੇਸ਼ਨ ਸੀ, ਸ਼ਰਤਾਂ ਸੀ, ਉਹਨਾਂ ਨੂੰ ਪੂਰੀਆਂ ਨਹੀਂ ਕੀਤਾ, ਜਿਸ ਕਰਕੇ ਇਸ ਡੀਲ 'ਚੋਂ ਉਹ ਹੁਣ ਆਪਣੇ ਹੱਥ ਪਿੱਛੇ ਜਿਹੜੇ ਆ ਉਹ ਖਿੱਚ ਰਹੇ ਆ। ਸੋ ਕਿੰਨੇ ਪਰਸੈਂਟ ਇਸ ਦੇ ਵਿੱਚ ਨਕਲੀ ਅਕਾਊਂਟ ਆ, ਸਪੈਮ ਅਕਾਊਂਟਸ ਆ, ਉਸ ਦਾ ਹੀ ਰੌਲਾ ਰੱਪਾ ਰਿਹਾ ਆ। ਟਵਿੱਟਰ ਆਪ ਜਿਹੜਾ ਉਹ ਮੰਨਦਾ ਸੀ ਇਸ ਦੇ ਵਿੱਚ 5% ਜਿਹੜੇ ਸਪੈਮ ਅਕਾਊਂਟਸ ਆ, ਤੇ ਈਲਨ ਮਸਕ ਇਸ ਤੋਂ ਵੱਧ ਜਿਹੜਾ ਆ ਉਹ ਸੋਚ ਰਿਹਾ ਸੀ। $54 ਤੇ 20 ਸੈਂਟ ਦੇ ਪਰ ਸ਼ੇਅਰ ਦੇ ਹਿਸਾਬ ਦੇ ਨਾਲ
ਆਫਰ ਦਿੱਤੀ ਸੀ ਈਲਨ ਮਸਕ ਨੇ, ਜਿਹੜੇ ਓਰੀਜਨਲ ਟਰਮਸ ਆ ਉਸ ਨੂੰ ਲੈ ਕੇ। ਤੇ ਜਿਸ ਦਿਨ ਅਨਾਉਂਸਮੈਂਟ ਹੋਈ ਉਸ ਦਿਨ $51 ਦੇ ਹੋ ਗਏ ਸ਼ੇਅਰ, ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਮਾਰਕੀਟ ਦੀ ਕਲੋਜ਼ਿੰਗ ਤੱਕ ਤਾਂ $36 ਦੇ ਉੱਤੇ ਟਵਿੱਟਰ ਦਾ ਜਿਹੜਾ ਸ਼ੇਅਰ ਆ ਉਹ ਪਹੁੰਚ ਚੁੱਕਾ ਸੀਗਾ। ਸੋ ਇਹ ਸਾਗਾ ਜਿਹੜਾ ਆ ਹਾਲ ਦੀ ਘੜੀ ਐਂਡ ਜਿਹੜਾ ਆ ਉਹ ਪਤਾ ਨਹੀਂ ਕਦੋਂ ਹੋਊਗਾ, ਪਰ ਇਹ ਹੁਣ ਅਦਾਲਤਾਂ ਦੇ ਵਿੱਚ ਇਹ ਜਿਹੜੀ ਡੀਲ ਆ ਉਹ ਧੱਕੇ ਖਾਊਗੀ। ਜੀ, ਅਗਲੀ ਖਬਰ ਵੱਲ ਚਲੀਏ। ਯੋਸੇਮਿਟੀ ਪਾਰਕ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਤੇ ਯੋਸੇਮਿਟੀ ਵੈਲੀ ਏਰੀਏ ਦੇ ਵਿੱਚ ਧੂਆਂ ਬਹੁਤ ਹੋਇਆ ਆ। ਸੋ ਯੋਸੇਮਿਟੀ ਨੈਸ਼ਨਲ ਪਾਰਕ ਪਾਰਸ਼ਲੀ ਕਲੋਜ਼ ਕੀਤਾ ਗਿਆ ਆ। ਫਾਇਰ ਫਾਈਟਰਸ ਇੱਕ ਜਗ੍ਹਾ ਦੇ ਉੱਤੇ ਕੋਸ਼ਿਸ਼ ਕਰ ਰਹੇ ਆ ਅੱਗ ਬੁਝਾਉਣ ਨੂੰ, ਜੋ ਕਿ 60 ਏਕੜ ਦੇ ਵਿੱਚ ਫੈਲੀ ਹੋਈ ਹੈਗੀ ਆ। ਬਾਸ਼ਬਰਨ ਫਾਇਰ ਇਸ ਦਾ ਨਾਮ, ਸਦਰਨ ਪੋਰਸ਼ਨ ਆਫ ਮੈਰੀਪੋਸਾ ਗਰੋਵ, ਜਿੱਥੇ ਕਿ 500 ਤੋਂ ਵੱਧ ਮੈਚਿਓਰ ਜਾਇੰਟ ਸਕੁਆਇਰਸ ਟਰੀ ਇਸ ਪਾਰਕ ਦੇ ਵਿੱਚ ਹੈਗੇ ਆ। ਮੈਰੀਪੋਸਾ ਗਰੋਵ ਨੂੰ ਕਲੋਜ਼ ਕਰ ਦਿੱਤਾ ਗਿਆ ਹੈ। ਇਹ ਉਹਨਾਂ ਨੇ ਆਪਣੇ ਯੋਸੇਮਿਟੀ ਨੈਸ਼ਨਲ ਪਾਰਕ ਵਾਲਿਆਂ ਨੇ ਫੇਸਬੁੱਕ ਪੇਜ ਦੇ ਉੱਤੇ ਦੱਸਿਆ ਹੈਗਾ। ਪਾਰਕ ਕੈਲੀਫੋਰਨੀਆ 'ਚ ਕਦੇ ਵੀ ਸਮਰ ਦੇ ਟਾਈਮ ਤੇ ਕਲੋਜ਼ ਨਹੀਂ ਹੋਇਆ। ਈਵਨ ਇੰਨੀਆਂ ਅੱਗਾਂ ਵੀ ਲੱਗਦੀਆਂ ਰਹੀਆਂ, ਅਲਟੀਮੇਟਲੀ ਜਿੱਦਾਂ ਸਮਹਾਉ ਪਾਰਕ ਓਪਨ ਰਿਹਾ। ਸੋ ਕੁਛ ਏਰੀਆ ਯੋਸੇਮਿਟੀ ਪਾਰਕ ਦਾ ਕਲੋਜ਼ ਕਰ ਦਿੱਤਾ ਗਿਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਇਹਨਾਂ ਦੀ ਪਲਾਨ ਹੈਗੀ ਇਸ ਵੀਕਐਂਡ ਦੇ ਉੱਤੇ ਜਾਣ ਦੀ, ਸੋ ਮੇਕ ਸ਼ੋਰ ਕਰ ਲਿਓ ਯੋਸੇਮਿਟੀ ਨੈਸ਼ਨਲ ਪਾਰਕ ਦਾ ਜੋ ਵੈਬਸਾਈਟ ਆ ਜਾਂ ਉਹਨਾਂ ਦਾ ਫੇਸਬੁੱਕ ਪੇਜ ਆ, ਵੀ ਉਹ ਓਪਨ ਕਰਨ ਜਾ ਰਹੇ ਆ ਜਾਂ ਨਹੀਂ। ਜੀ, ਇਹ ਅੱਗ ਹੁਣ ਵੱਧ ਕੇ 400 ਏਕੜ ਦੇ ਵਿੱਚ ਜਿਹੜੀ ਵਾਸ਼ਬਰਨ ਫਾਇਰ ਆ ਉਹ ਫੈਲ ਚੁੱਕੀ ਆ। ਅਜੇ ਕੰਟੇਨਮੈਂਟ ਦੇ ਬਾਰੇ ਕੋਈ ਆંકੜਾ ਜਿਹੜਾ ਉਹ ਨਹੀਂ ਦੱਸਿਆ ਗਿਆ, ਤੇ ਮੈਂਡੇਟਰੀ ਇਵੈਕੂਏਸ਼ਨ ਆਰਡਰ, ਲੋਕਾਂ ਨੂੰ ਉੱਥੋਂ ਬਾਹਰ ਨਿਕਲਣ ਦੇ ਲਈ ਆਖਿਆ ਗਿਆ ਆ ਉਹਨਾਂ ਇਲਾਕਿਆਂ 'ਚ ਜਿੱਥੇ ਅੱਗ ਫੈਲਦੀ ਆ, ਸਾਰੇ 'ਚੋਂ ਨਹੀਂ, ਜਿੱਥੇ-ਜਿੱਥੇ ਅੱਗ ਜਿਹੜੀ ਇਸ ਟਾਈਮ ਬਲ ਰਹੀ ਆ ਉਹਨਾਂ ਇਲਾਕਿਆਂ ਦੇ ਵਿੱਚ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ। ਸੋ ਵਾਵੂਨਾ ਗੋਲਫ ਕੋਰਸ ਜਿਹੜਾ ਹਾਈਵੇ 41 ਉੱਧਰ ਨੂੰ ਜਿਹੜਾ ਉਹ ਜਾਂਦਾ ਆ, ਉਸ ਨੂੰ ਲੈ ਕੇ ਆਲਰੇਡੀ ਮਈ ਮਹੀਨੇ ਤੋਂ ਬਾਅਦ 'ਚ ਯੋਸੇਮਿਟੀ ਨੈਸ਼ਨਲ ਪਾਰਕ 'ਚ ਗਰਮੀਆਂ 'ਚ ਜੇ ਕਿਸੇ ਨੇ ਜਾਣਾ ਸੀ ਤਾਂ ਉਸਨੂੰ ਰਿਜ਼ਰਵ ਕਰਾ ਕੇ ਆਪਣਾ ਸਪੋਟ ਫਿਰ ਹੀ ਜਾਣਾ ਪੈਂਦਾ ਸੀ। ਇਹ ਨਹੀਂ ਸੀ ਵੀ ਜਿਹੜਾ ਜਦੋਂ ਜੀਅ ਕੀਤਾ ਉਦੋਂ ਤੁਸੀਂ ਜਾ ਸਕਦੇ ਆ। ਐਵਰੀ ਡੇ ਦੇ ਕੁਛ ਲਿਮਿਟਿਡ ਸਪੋਟਸ ਜਿਹੜੇ ਆ ਉਹ ਅਵੇਲੇਬਲ ਕਰਵਾਏ ਜਾਂਦੇ ਨੇ ਇਸ ਨੈਸ਼ਨਲ ਪਾਰਕ ਦੇ ਦੁਆਰਾ। ਸੋ ਹੁਣ ਜੇ ਕੋਈ ਜਾ ਰਿਹਾ ਆ, ਸੋ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਉਹ ਚੈੱਕ ਵੀ ਕਰ ਲੈਣ, ਤੇ ਮੇਕ ਸ਼ੋਰ ਕਰੋ ਵੀ ਜੇ ਤੁਹਾਡਾ ਆਉਣ ਵਾਲੇ ਸਮੇਂ 'ਚ ਵੀ ਕਿਤੇ ਪਲਾਨ ਹੈਗਾ ਆ ਤਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਪਹਿਲਾਂ ਰਿਜ਼ਰਵ ਜਿਹੜਾ ਆਪਣਾ ਸਪੋਟ ਆ ਉਹ ਕਰਾ ਲਓ। ਅਗਲੀ ਗੱਲ ਕਰੀਏ, ਐਮਾਜ਼ੋਨ ਨੇ ਗਰੱਬ ਹੱਬ ਦੇ ਨਾਲ ਡੀਲ ਜਿਹੜੀ ਆ ਉਹ ਬਣਾਈ ਆ। ਇਸ ਦੇ ਨਾਲ ਜਿਹੜੇ ਐਮਾਜ਼ੋਨ ਦੇ ਪ੍ਰਾਈਮ ਮੈਂਬਰਸ਼ਿਪ ਜਿਨ੍ਹਾਂ ਕੋਲ ਹੈਗੀ ਆ, ਉਹਨਾਂ ਨੂੰ 1 ਸਾਲ ਦੇ ਲਈ ਗਰੱਬ ਹੱਬ ਦੇ ਜ਼ਰੀਏ ਫ੍ਰੀ ਡਿਲੀਵਰੀਜ਼ ਦੀਆਂ ਸੁਵਿਧਾਵਾਂ ਮਿਲਣਗੀਆਂ। 4000 ਤੋਂ ਵੱਧ ਅਮਰੀਕੀ ਸ਼ਹਿਰਾਂ ਦੇ ਵਿੱਚ ਇਹ ਸੇਵਾਵਾਂ ਮਿਲਣਗੀਆਂ, ਤੇ ਘੱਟੋ ਘੱਟ ਤੁਹਾਨੂੰ ਸਮਾਨ $12 ਜਾਂ ਉਸ ਤੋਂ ਵੱਧ ਦਾ ਉਹ ਹੋਣਾ ਚਾਹੀਦਾ ਆ। 1 ਸਾਲ ਤੋਂ ਬਾਅਦ ਦੇ ਵਿੱਚ ਤੁਹਾਡੇ ਹਰ ਮਹੀਨੇ $10 9.99 ਜਿਹੜੇ ਆ ਇਸ ਸਰਵਿਸ ਦੇ ਜਿਹੜੇ ਆ ਉਹ ਲੱਗਣਗੇ। ਸੋ ਇਹ ਆਫਰ ਜਿਹੜਾ ਆ ਐਮਾਜ਼ੋਨ ਪ੍ਰਾਈਮ ਮੈਂਬਰਸ ਦੇ ਲਈ ਹੀ ਅਵੇਲੇਬਲ ਆ। ਗਰੱਬ ਹੱਬ ਤੇ ਇਦਾਂ ਦੀਆਂ ਹੋਰ ਜਿਹੜੀਆਂ ਫੂਡ ਡਿਲੀਵਰੀ ਵਾਲੀਆਂ ਜਿਹੜੀਆਂ ਕੰਪਨੀਜ਼ ਆ, ਉਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਕਾਫੀ ਵਿਸਥਾਰ ਹੋਇਆ ਹੈਗਾ ਆ। ਸੋ ਉਸੇ ਦੇ ਤਹਿਤ ਹੀ ਜਿਹੜੀ ਗਰੱਬ ਹੱਬ ਦੇ ਨਾਲ ਐਮਾਜ਼ੋਨ ਜਿਹੜੀ ਆ ਉਹ ਜੁੜ ਰਹੀ ਆ। ਐਮਾਜ਼ੋਨ ਨੇ ਕੋਈ ਬਿਜ਼ਨਸ ਜਿਹੜਾ ਹਰਜੋਤ ਸਿੰਘ ਜੀ ਛੱਡਣਾ ਨਹੀਂ ਆ, ਜਿਸ ਦੇ ਨਾਲ ਇਹਨਾਂ ਦਾ ਕੋਈ ਕਹਿ ਲਓ ਵੀ ਵਾਹ ਵਾਸਤਾ ਜਿਹੜਾ ਉਹ ਨਾ ਰਵੇ। ਇਸ ਟਾਈਮ ਅਮਰੀਕਾ ਦੇ ਵਿੱਚ 153 ਮਿਲੀਅਨ ਮੈਂਬਰਸ ਜਿਹੜੇ ਐਮਾਜ਼ੋਨ ਪ੍ਰਾਈਮ ਦੇ ਦੱਸੇ ਜਾਂਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੇ ਆਪਣੀ ਹੀ ਇੱਕ ਪਲਾਨ ਬਣਾਈ ਆ, ਜਿਹਦੇ ਦੌਰਾਨ ਉਹ $100 ਮਿਲੀਅਨ ਖਰਚ ਕਰਨਗੇ ਇਨਸੂਲਿਨ ਨੂੰ ਲੈ ਕੇ। ਕੈਲੀਫੋਰਨੀਆ ਦੇ ਵਿੱਚ ਨਹੀਂ, ਬਲਕਿ USA ਦੇ ਵਿੱਚ ਲੋਕ ਡਾਇਬਟੀਜ਼ ਦੇ ਬਹੁਤ ਵੱਡੀ ਗਿਣਤੀ 'ਚ ਪੇਸ਼ੈਂਟ ਹੈਗੇ ਆ। ਕਹਿੰਦੇ ਵੀ 50 ਵਿੱਚੋਂ ਇੱਕ ਜੋ ਡਾਇਬਟੀਜ਼ ਦਾ ਪੇਸ਼ੈਂਟ ਆ ਉਹ ਇਨਸੂਲਿਨ ਲੈਂਦਾ ਆ। ਤੇ ਬੜਾ ਅਨਫੋਰਚੂਨੇਟ ਪਾਰਟ ਇਹ ਆ ਵੀ USA ਦੇ ਵਿੱਚ ਇਨਸੂਲਿਨਸ ਦੀ ਜਿਹੜਾ ਇਨਸੂਲਿਨ ਆ ਟੀਕਾ ਆ, ਉਹਦੀ ਕਾਸਟ 100 ਪਰ ਯੂਨਿਟ ਹੈਗੀ ਆ, ਜਦ ਕਿ ਚਿਲੀ ਮੁਲਕ ਜੇ ਦੇਖਿਆ ਜਾਵੇ ਉੱਥੇ $25 ਆ ਸਿਰਫ। ਸੋ ਦੇਖੋ ਵੀ ਜਿਹੜੇ ਇਦਾਂ ਦੇ ਮੁਲਕ ਆ ਉੱਥੇ ਇੰਨੀ ਘੱਟ ਆ
ਜਦ ਕਿ USA ਦੇ ਵਿੱਚ $100 ਦੇ ਕਰੀਬ ਆ। ਸੋ ਹੁਣ ਕੈਲੀਫੋਰਨੀਆ ਦੀ ਸਰਕਾਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰੈਂਡ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਗੱਲਬਾਤ ਕਰੂਗੀ, ਜਦੋਂ ਉਹਨਾਂ ਨੂੰ $25 ਪਰ ਯੂਨਿਟ ਦੇ ਹਿਸਾਬ ਦੇ ਨਾਲ ਇਹ ਇਨਸੂਲਿਨ ਕਾਸਟ ਕਰੂਗਾ। ਕਹਿੰਦੇ ਪਈ $50 ਮਿਲੀਅਨ ਡਿਵੈਲਪਮੈਂਟ ਆਫ ਚੀਪਰ ਇਨਸੂਲਿਨ ਪ੍ਰੋਡਕਟ ਦੇ ਉੱਤੇ ਸਪੈਂਡ ਕੀਤਾ ਜਾਊਗਾ ਤੇ $50 ਮਿਲੀਅਨ ਇਨਸੂਲਿਨ ਮੈਨੂਫੈਕਚਰਿੰਗ ਫੈਸਿਲਿਟੀ ਦੇ ਉੱਤੇ ਖਰਚ ਕੀਤਾ ਜਾਊਗਾ। ਸਭ ਤੋਂ ਜ਼ਿਆਦਾ ਖਰਚਾ ਇੱਕ ਤਾਂ ਲੋਕ ਪੇਸ਼ੈਂਟ ਆ, ਬਿਮਾਰ ਹੁੰਦੇ ਆ, ਫਿਰ ਤੁਸੀਂ ਹੁਣ ਹਿਸਾਬ ਲਾ ਲਓ ਵੀ 100% ਇੰਸ਼ੋਰੈਂਸ ਕੰਪਨੀਆਂ ਕਵਰ ਨਹੀਂ ਕਰਦੀਆਂ। ਸੋ ਕਹਿੰਦੇ ਵੀ ਕ੍ਰੈਡਿਟ ਕਾਰਡਾਂ ਦੇ ਉੱਤੇ ਉਹਨਾਂ ਦੇ ਬਿੱਲ ਬਹੁਤ ਜ਼ਿਆਦਾ ਹੋ ਜਾਂਦੇ ਹੈਗੇ ਆ। ਅਕੋਰਡਿੰਗ ਟੂ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦੇ ਮੁਤਾਬਕ 37.3 ਮਿਲੀਅਨ ਲੋਕ ਅਮਰੀਕਾ 'ਚ ਡਾਇਬਟੀਜ਼ ਆ। ਸੋ ਟੋਟਲ ਪਾਪੂਲੇਸ਼ਨ ਦਾ ਆਪਾਂ 10% ਦੇ ਕਰੀਬ ਕਹਿ ਸਕਦੇ ਹੈਗੇ ਆ। ਕੈਲੀਫੋਰਨੀਆ ਦੀ ਪਾਪੂਲੇਸ਼ਨ 39 ਮਿਲੀਅਨ ਆ। ਸੋ ਪੂਰੇ USA 'ਚ ਕੈਲੀਫੋਰਨੀਆ ਦੀ ਪਾਪੂਲੇਸ਼ਨ ਦੇ ਬਰਾਬਰ ਲੋਕਾਂ ਦੇ ਕੋਲ ਡਾਇਬਟੀਜ਼ ਆ, 37.3 ਮਿਲੀਅਨ ਲੋਕਾਂ ਦੇ ਕੋਲ। ਸੋ ਮੇਨ ਰੀਜ਼ਨ ਇਹਦਾ ਇਹ ਆ ਹਾਈ ਕਾਸਟ ਦਾ ਤੇ ਗਵਰਨਮੈਂਟ ਕਿਉਂ ਐਕਟ ਕਰ ਰਹੀ ਆ ਵੀ ਮਿਨੋਰਟੀਜ਼ ਲੋਕ, ਜਿਹੜੇ ਬਜ਼ੁਰਗ ਲੋਕ ਆ, ਲੋ ਇਨਕਮ ਫੈਮਲੀਜ਼ ਤੋਂ ਆ, ਉਹਨਾਂ ਨੂੰ ਇਹ ਜ਼ਿਆਦਾ ਹਿੱਟ ਕਰ ਰਿਹਾ ਹੈਗਾ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਅਨਜ਼ ਨੂੰ ਆਖਿਆ ਗਿਆ ਸੀਗਾ ਵੀ ਭਾਈ ਪਾਣੀ ਦੀ ਵਰਤੋਂ ਨੂੰ ਥੋੜ੍ਹਾ ਜਿਹਾ ਘਟਾਓ। 15% ਦਾ ਟਾਰਗੇਟ ਇਹਨਾਂ ਨੇ ਰੱਖਿਆ ਸੀ ਸਟੇਟ ਵਾਈਡ ਵੀ 15% ਘੱਟ ਪਾਣੀ ਦੀ ਵਰਤੋਂ ਕੀਤੀ ਜਾਵੇ। ਪਰ ਕਹਿੰਦੇ ਵੀ ਕੈਲੀਫੋਰਨੀਆ 'ਚ ਰਹਿਣ ਵਾਲੇ ਇਸ ਤੋਂ ਕਾਫੀ ਪਿੱਛੇ ਜਿਹੜੇ ਉਹ ਰਹਿ ਗਏ ਆ। ਅਰਬਨ ਇਲਾਕਿਆਂ ਦੇ ਵਿੱਚ ਸਟੇਟ ਵਾਈਡ ਮਹਿਜ 3.1% ਪਾਣੀ ਵਰਤਣ ਦੀ ਜਿਹੜੀ ਕਟੌਤੀ ਆ ਉਹ ਹੋਈ ਆ ਮਈ ਮਹੀਨੇ ਦੇ ਵਿੱਚ। ਜਿਹੜਾ ਇਹਨਾਂ ਨੇ ਕਿਆਸਰਾਈਆਂ ਲਾਈਆਂ ਸੀ 15% ਦੀਆਂ, ਉਸ ਨਾਲੋਂ ਕਾਫੀ ਪਿੱਛੇ ਜਿਹੜੇ ਉਹ ਰਹਿ ਗਏ ਆ। ਜਿਹੜੇ ਨਦਰਨ ਕੈਲੀਫੋਰਨੀਅਨਜ਼ ਉਹਨਾਂ ਨੇ ਸਭ ਤੋਂ ਵੱਧ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। 8.5% ਆਪਣੀ ਪਾਣੀ ਦੀ ਯੂਜ਼ੇਜ ਆ, ਵਰਤੋਂ ਉਸ ਨੂੰ ਘਟਾਇਆ। ਸਦਰਨ ਕੈਲੀਫੋਰਨੀਆ ਵਾਲਿਆਂ ਨੇ ਸਭ ਤੋਂ ਘੱਟ, ਉਹ ਮਹਿਜ 2.2% ਉਹਨਾਂ ਨੇ ਜਿਹੜਾ ਇਹ ਘਟਾਇਆ। ਸੋ ਓਵਰਆਲ ਸਟੇਟ ਦੀ ਰਿਡਕਸ਼ਨ 3.1% ਰਹੀ ਆ। ਇਹ ਪਿਛਲੇ ਜਿਹੜੇ 2020 ਦੇ ਮਈ ਮਹੀਨੇ ਦੇ ਮੁਤਾਬਕ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਕਹਿੰਦੇ ਵੀ ਇਹਦਾ ਮਤਲਬ ਕੀ ਆ ਵੀ ਸ਼ਾਇਦ ਕ੍ਰੈਕ ਡਾਊਨ ਇਜ਼ ਕਮਿੰਗ, ਵੀ ਲੋਕਾਂ ਦੇ ਉੱਤੇ ਫਾਈਨ ਜਿਹੜੇ ਆ ਉਹ ਹੋ ਸਕਦੇ ਆ। ਜੈਰੀ ਬਰਾਊਨ ਨੇ ਜਦੋਂ ਪਿਛਲੀ ਵਾਰੀ ਡਰਾਊਟ ਆਇਆ ਸੀ, ਉਸ ਟਾਈਮ ਦੇ ਉੱਤੇ ਇੱਦਾਂ ਦਾ ਰੁਖ ਅਖਤਿਆਰ ਕੀਤਾ ਸੀਗਾ। ਜਿਹੜੇ ਨਿਊਸਮ ਦੇ ਸਪੋਕਸਵੂਮਨ ਆ ਐਰਿਨ ਮੈਲਨ, ਉਹਨਾਂ ਨੇ ਕਿਹਾ ਆ ਵੀ ਮਈ ਦੇ ਆંકੜੇ ਚਲੋ ਪੋਜ਼ਿਟਿਵ ਆ। ਉਹਨਾਂ ਨੇ ਉਸ ਨੂੰ ਸਪਿਨ ਜਿੱਦਾਂ ਵੀ ਕਰਨਾ ਸੀਗਾ ਉਹ ਕਿਹਾ ਆ। ਕਹਿੰਦੇ ਵੀ ਸਾਰੇ ਹੀ ਲੋਕਾਂ ਨੂੰ ਤੇ ਕੈਲੀਫੋਰਨੀਆ ਦੇ ਬਿਜ਼ਨੈਸਿਸ ਨੂੰ ਇਸ ਚੀਜ਼ ਦੇ ਵਿੱਚ ਮਦਦ ਕਰਨੀ ਜਿਹੜੀ ਉਹ ਚਾਹੀਦੀ ਆ, ਤਾਂ ਜੋ ਪਾਣੀ ਬਚਾਉਣ ਵਾਲੇ ਨੰਬਰਸ ਦੇ ਵੱਲ ਨੂੰ ਉਹ ਵਧਿਆ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਤੋਂ ਆਪਾਂ ਵੀ ਕੁਝ ਦਿਨ ਪਹਿਲਾਂ ਰਿਪੋਰਟ ਕੀਤਾ ਸੀ ਵੀ ਇੱਕ ਉੱਥੇ ਦਾ ਲੋਕਲ ਨਿਊਜ਼ਪੇਪਰ ਤੇ ਲੋਕਲ ਚੈਨਲ ਫੌਕਸ 26 ਉਹਨਾਂ ਨੇ ਸਟੋਰੀ ਰਨ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਬਜ਼ੁਰਗ ਬੀਬੀ ਨੂੰ ਲੁੱਟਿਆ ਗਿਆ, ਸਕੇਅਰ ਕਰਕੇ ਉਹਨੂੰ ਕਿਹਾ ਵੀ ਆਪਣੇ ਬੈਂਕ 'ਚੋਂ ਪੈਸੇ ਕਢਾ, ਫਿਰ ਇੱਕ ਗੈਸ ਸਟੇਸ਼ਨ ਤੇ ਲਿਜਾ ਕੇ ਕ੍ਰਿਪਟੋ ਕਰੰਸੀ ਬਾਈ ਕਰ। ਤੇ ਉਸ ਸਾਰੇ ਕਾਸੇ ਦੇ ਵਿੱਚ ਇੱਕ TV ਸਟੇਸ਼ਨ ਨੇ ਇੱਕ ਸਰਦਾਰ ਦੀ, ਸਿੱਖ ਦੀ ਫੋਟੋ ਦਿਖਾਈ ਸੀ। ਸੋ ਉਹਦੇ 'ਚ ਉਹਨਾਂ ਨੇ ਇਹ ਉਸ ਨੂੰ ਅਕੰਪਲਿਸ ਵੀ ਲਿਖ ਦਿੱਤਾ ਸੀ ਵੀ ਇਹ ਉਹਨਾਂ ਦਾ ਸਾਥੀ ਆ ਜੋ ਫਰਾਡ ਕਰ ਰਹੇ ਹੈਗੇ ਆ। ਹੁਣ ਅੱਜ ਫ੍ਰਿਜ਼ਨੋ ਦੀ ਪੁਲਿਸ ਵੀ ਕਹਿ ਰਹੀ ਆ ਵੀ ਨਹੀਂ, ਇਹ ਟੋਟਲੀ ਰੋਂਗ ਆ। ਸਾਨੂੰ ਬਹੁਤ ਸਿੱਖਾਂ ਨੇ, ਪੰਜਾਬੀਆਂ ਨੇ ਕਾਲਾਂ ਕੀਤੀਆਂ ਵੀ ਅਸੀਂ ਉਸ ਬੀਬੀ ਦੀ ਹੈਲਪ ਕਰਨੀ ਚਾਹੁੰਦੇ ਆ, ਵੀ ਸਾਡੀ ਕਮਿਊਨਿਟੀ 'ਚੋਂ ਇੱਦਾਂ ਹੋ ਨਹੀਂ ਸਕਦਾ। ਤੇ ਅੱਜ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਉਸ ਪੰਜਾਬੀ ਬੰਦੇ ਦਾ ਕੋਈ ਵੀ ਕਸੂਰ ਨਹੀਂ ਸੀ। ਉਹਨੂੰ ਤਾਂ ਜਿਹੜੇ ਉਹ ਫਰਾਡ ਕਰਨ ਵਾਲੇ ਬੰਦੇ ਸੀ, ਉਹਨਾਂ ਨੇ, ਉਹ ਟੈਕਸੀ ਦਾ ਕੰਮ ਕਰਦਾ, ਟੈਕਸੀ ਚਲਾਉਂਦਾ, ਐਜ਼ ਏ ਟੈਕਸੀ ਕਾਲ ਕੀਤਾ ਸੀ ਵੀ ਉਸ ਬੀਬੀ ਨੂੰ ਇੱਥੋਂ ਲੈ ਕੇ ਉੱਥੇ ਤੱਕ ਰਾਈਡ ਦੇਣੀ ਆ। ਸੋ ਇਸ ਬੰਦੇ ਨੂੰ, ਜੋ ਡਰਾਈਵਰ ਸੀ, ਉਹਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਵੀ ਕੀ ਚੱਲ ਰਿਹਾ। ਹੁਣ ਤਾਂ ਸਿਰਫ ਆਪਣੀ ਜਿਹੜੀ ਜੌਬ ਆ ਉਹ ਹੀ ਕੀਤੀ ਹੈਗੀ ਆ। ਜੀ ਬਿਲਕੁਲ, ਕਹਿੰਦੇ ਵੀ ਅਸਲ ਦੇ ਵਿੱਚ ਤਾਂ ਇਹ ਬੰਦਾ ਵੀ ਸਕੈਮ ਖੁਦ ਹੋ ਗਿਆ। ਆਪਾਂ ਵੀ ਇਹ ਜਿਹੜੀ ਨਿਊਜ਼ ਆ ਉਹ ਸ਼ੇਅਰ ਕੀਤੀ ਸੀ, ਪਰ ਕਹਿੰਦੇ ਵੀ ਇਹ ਜਦ ਵਾਪਰਿਆ ਤਾਂ ਇਹ ਜਿਹੜਾ ਟੈਕਸੀ ਡਰਾਈਵਰ ਆ ਖੁਦ ਪੁਲਿਸ ਦੇ ਕੋਲ ਜਿਹੜਾ ਉਹ ਗਿਆ। ਸਮਹਾਓ ਜਦੋਂ ਇਹਨਾਂ ਨੇ ਜਿਹੜਾ KMPH ਇੱਥੇ ਦਾ ਲੋਕਲ ਨਿਊਜ਼ ਚੈਨਲ ਆ ਫੌਕਸ 26, ਇਹ ਇਨਫੋਰਮੇਸ਼ਨ ਇਹਨਾਂ ਦੇ ਕੋਲ ਨਹੀਂ ਸੀਗੀ ਤੇ ਇਨਫੋਰਮੇਸ਼ਨ ਇਸ ਲਿਹਾਜ਼ ਦੇ ਨਾਲ ਅੱਗੇ ਵਧੀ ਆ।
ਸੋ ਇਹ ਹੁਣ ਇਸ ਬਾਬਤ ਅਪਡੇਟ ਜਿਹੜੀ ਉਹ ਆ ਰਹੀ ਆ। ਸੋ ਸਕੈਮਰਸ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੇ ਆ, ਪਹੁੰਚਾ ਰਹੇ ਆ ਲੋਕਾਂ ਨੂੰ। ਇਹਦੇ ਨਾਲ ਦੇ ਨਾਲ ਇਹ ਵੀ ਆ ਵੀ ਭਾਈ ਟੈਕਸੀ ਵਾਲੇ ਜਿਹੜੇ ਆਪਣੇ ਆ ਉਹ ਵੀ ਬਚ ਕੇ ਰਹਿਣ। ਤੁਹਾਨੂੰ ਇਸ ਤਰੀਕੇ ਦੇ ਨਾਲ ਗਲਤ ਢੰਗ ਦੇ ਨਾਲ ਵਰਤਿਆ ਜਿਹੜਾ ਆ ਉਹ ਜਾ ਸਕਦਾ ਹੈਗਾ ਆ। ਸੋ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਜਿਹੜੀ ਇਹਦੀ ਜਾਣਕਾਰੀ ਉਦੋਂ ਹੀ ਪਤਾ ਲੱਗੀ ਜਿੱਦਾਂ ਤੁਸੀਂ ਦੱਸਿਆ ਵੀ ਪੰਜਾਬੀ ਤੇ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਇਹਨਾਂ ਦੇ ਨਾਲ ਗੱਲ ਜਿਹੜੀ ਉਹ ਕੀਤੀ ਸੀਗੀ। ਕਹਿੰਦੇ ਵੀ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਡਿਟੈਕਟਿਵ ਆ ਉਹਨਾਂ ਨੇ ਇਸ ਬੰਦੇ ਦੇ ਨਾਲ ਗੱਲ ਕੀਤੀ ਤੇ ਇਹ ਪਤਾ ਕੀਤਾ, ਸਪਸ਼ਟ ਕੀਤਾ ਵੀ 100% ਇਹ ਬੰਦਾ ਇਸ ਕੰਮ ਦੇ ਵਿੱਚ ਬਿਲਕੁਲ ਵੀ ਇਨਵੋਲਵਡ ਨਹੀਂ ਸੀਗਾ। ਸੋ ਇਹ ਚੀਜ਼ ਜਿਹੜੀ ਆ ਉਹ ਹੋਈ ਹੈਗੀ ਆ। ਸੋ ਆਪਾਂ ਜਿਹੜੇ ਇਹ ਚੀਜ਼ ਨੂੰ ਅਪਡੇਟ ਜਿਹੜੀ ਹੁਣ ਉਹ ਕਰਦੇ ਆ ਵੀ ਇਹ ਜਿਹੜੇ ਟੈਕਸੀ ਡਰਾਈਵਰ ਆ ਉਸ ਦਾ ਸਕੈਮ ਦੇ ਵਿੱਚ ਕੋਈ ਹੱਥ ਨਹੀਂ ਸੀਗਾ, ਬਲਕਿ ਆਪ ਸਕੈਮ ਹੀ ਇੱਕ ਹਿਸਾਬ ਦੇ ਨਾਲ ਹੋਇਆ। ਇਸ ਨੂੰ ਵੀ ਉਹਦੀ ਬਦਨਾਮੀ ਜਿਹੜੀ ਆ ਉਹ ਗੈਸ ਸਟੇਸ਼ਨ ਆ, ਉਹ ਗੈਸ ਸਟੇਸ਼ਨ ਤੋਂ ਉਹਨਾਂ ਨੇ ਵੀਡੀਓ ਕੈਮਰੇ ਤੋਂ ਫੋਟੋਆਂ ਲਈਆਂ ਤੇ ਉਹ ਸਰਦਾਰ ਦੀਆਂ ਸੀ, ਕਿਉਂਕਿ ਉਸਨੇ ਤਾਂ ਰਾਈਡ ਦਿੱਤੀ ਸੀ ਬੀਬੀ ਨੂੰ। ਕਿਸੇ ਨੇ ਹੁਣ ਕਾਲ ਕਰ ਦਿੱਤਾ ਵੀ ਰਾਈਡ ਦੇ ਦੋ, ਉਹਨੂੰ ਪਤਾ ਵੀ ਨਹੀਂ ਵੀ ਕੌਣ ਹੈਗਾ ਵੀ ਇੱਥੋਂ ਰਾਈਡ ਦੇਣੀ, ਉਹ ਤਾਂ ਰਾਈਡ ਦੇਣ ਗਿਆ ਸੀ ਤੇ ਅੱਗੇ ਜਾ ਕੇ ਉਹਨੂੰ ਬੀਬੀ ਦੀ ਹੈਲਪ ਕਰਤੀ ਵੀ ਕਿੱਥੇ ਪੈਸੇ ਪਾਣੇ ਹੈਗੇ ਆ। ਸੋ ਇਸ ਕਰਕੇ ਹੁਣ ਫਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਉਸ ਨੂੰ ਟੋਟਲੀ ਕਲੀਅਰ ਕੀਤਾ ਵੀ ਨਹੀਂ, ਉਸ ਸਿੱਖ ਟੈਕਸੀ ਡਰਾਈਵਰ ਦਾ ਇਸ ਫਰਾਡ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਜੀ। ਅਗਲੀ ਗੱਲ ਕਰਦੇ ਜਾਈਏ, ਇੱਕ ਕਾਲੇ ਮੂਲ ਦਾ ਬੰਦਾ ਜਿਸ ਨੂੰ ਮਿਸ ਆਇਡੈਂਟੀਫਾਈ ਕਰਕੇ ਪੁਲਿਸ ਦੇ ਦੁਆਰਾ ਹਿਰਾਸਤ 'ਚ ਲੈ ਲਿਆ ਗਿਆ ਸੀ। 6 ਦਿਨਾਂ ਦੇ ਲਈ ਉਸ ਨੂੰ ਜੇਲ੍ਹ ਦੇ ਵਿੱਚ ਵੀ ਡੱਕ ਦਿੱਤਾ ਸੀਗਾ। ਉਹ ਇੱਕ ਸ਼ੈਨ ਨੀਲ ਬਰਾਊਨ ਨਾਂ ਦੇ ਅਪਰਾਧੀ ਨੂੰ ਸਗੋਂ ਫੜਨਾ ਸੀਗਾ, ਪਰ ਸ਼ੈਨ ਲੀ ਬਰਾਊਨ ਦਾ ਕਾਲੇ ਮੂਲ ਦਾ ਇੱਕ ਮੁੰਡਾ ਆ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ ਤੇ ਉਸ ਨੂੰ ਅੰਦਰ ਜਿਹੜਾ ਉਹ ਕਰ ਲਿਆ। ਸੋ ਚੰਗਾ ਭਲੇਖਾ ਜਿਹੜਾ ਆ ਇੱਕ 49 ਸਾਲਾਂ ਦੇ ਚਿੱਟੇ ਮੂਲ ਦੇ ਬੰਦੇ ਦੀ ਥਾਂ ਤੇ ਕਾਲੇ ਮੂਲ ਦੇ ਬੰਦੇ ਨੂੰ ਜਿਹੜਾ ਆ ਉਹ ਅੰਦਰ ਕਰਕੇ ਕੀਤਾ। ਸੋ ਉਸਨੇ ਫਿਰ ਲਾ ਸੂਟ ਕਰ ਦਿੱਤਾ ਸੀਗਾ ਲਾਸ ਵੇਗਸ ਦੀ ਜਿਹੜੀ ਏਰੀਆ ਦੀ ਲਾ ਐਨਫੋਰਸਮੈਂਟ ਏਜੰਸੀ ਉਹਨਾਂ ਦੇ ਖਿਲਾਫ, ਤੇ ਹੁਣ ਸੈਟਲਮੈਂਟ ਜਿਹੜੀ ਉਹ ਕੀਤੀ ਗਈ ਆ $90,000 ਦੇ ਵਿੱਚ। ਇਸ ਤੋਂ ਪਹਿਲਾਂ ਜਨਵਰੀ 2022 ਦੇ ਵਿੱਚ $5 ਲੱਖ ਦੇ ਡੈਮੇਜਸ ਜਿਹੜੇ ਆ ਉਸ ਦੇ ਲਈ ਫੈਡਰਲ ਲਾ ਸੂਟ ਆ ਇਸਨੇ ਦਰਜ ਜਿਹੜਾ ਉਹ ਕਰਾਇਆ ਸੀਗਾ, ਤੇ ਪਰ ਉਸ ਦੇ ਵਿੱਚੋਂ $25,000 ਜਿਹੜਾ ਉਹ ਮਿਲੂਗਾ ਹੈਂਡਰਸਨ ਪੁਲਿਸ ਡਿਪਾਰਟਮੈਂਟ ਦੇ ਦੁਆਰਾ, ਤੇ $65,000 ਜਿਹੜਾ ਲਾਸ ਵੇਗਸ ਮੈਟਰੋਪੋਲੀਟਨ ਪੁਲਿਸ ਦੇ ਦੁਆਰਾ ਇਸ ਨੂੰ ਮਿਲੂਗਾ ਗਲਤ ਮਿਸ ਆਇਡੈਂਟੀਫਾਈ ਕਰਕੇ ਇਸ ਨੂੰ 6 ਦਿਨ ਜੇਲ੍ਹ 'ਚ ਰੱਖਣ ਦੇ ਕਰਕੇ। ਜੀ, ਫਰਿਜ਼ਨੋ ਤੋਂ ਖਬਰ ਆ ਰਹੀ ਆ, ਉੱਥੇ ਫਰਿਜ਼ਨੋ ਵਿਖੇ ਸ਼ੀਲਡ ਤੇ ਬੈਸਟ ਐਵਨਿਊ ਤੇ ਇੱਕ GNG ਲਿਕਰ ਸਟੋਰ ਆ। ਉੱਥੇ ਸਵੇਰੇ ਉਸ ਬਿਲਡਿੰਗ ਨੂੰ 5 ਵਜੇ ਦੇ ਕਰੀਬ ਅੱਗ ਲੱਗ ਗਈ ਤੇ ਫਾਇਰ ਫਾਈਟਰਸ ਜਦੋਂ ਪਹੁੰਚੇ ਤੇ ਪੂਰੀ ਤਰ੍ਹਾਂ ਬਿਲਡਿੰਗ ਅੱਗ ਦੀ ਲਪੇਟ ਦੇ ਵਿੱਚ ਸੀ। ਫਾਇਰ ਦੀ ਇਨਵੈਸਟੀਗੇਸ਼ਨ ਹੋ ਰਹੀ ਆ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਇਹ ਲੱਗ ਰਿਹਾ ਵੀ ਇੰਟੈਂਸ਼ਨਲੀ ਇਸ ਨੂੰ ਅੱਗ ਲਾਈ ਗਈ ਸੀ, ਜਾਣਬੁੱਝ ਕੇ ਅੱਗ ਲਾਈ ਗਈ ਸੀ। ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਲਿਕਰ ਸਟੋਰਾਂ ਦੇ ਵਿੱਚ ਚੋਰੀਆਂ, ਬ੍ਰੇਕ-ਇਨਸ ਫਰਿਜ਼ਨੋ ਏਰੀਏ ਦੇ ਵਿੱਚ ਹੋਈਆਂ ਹੈਗੀਆਂ ਆ। ਜੀ, LA ਪੁਲਿਸ ਡਿਪਾਰਟਮੈਂਟ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਵਿਵਾਦਾਂ 'ਚ ਘਿਰੀ ਆ। ਇਸ ਹਫਤੇ ਦੇ ਵਿੱਚ ਤੀਜੀ ਫੇਟਲ ਸ਼ੂਟਿੰਗ ਜਿਹੜੀ ਆ ਹੋਈ ਹੈਗੀ ਆ। ਸੋ ਵੀਰਵਾਰ ਦੀ ਸ਼ਾਮ ਨੂੰ ਕਹਿੰਦੇ ਵੀ ਇਕੱਲੇ ਇਸ ਵੀਕ ਦੇ ਵਿੱਚ ਹੀ ਤੀਜੀ ਫੇਟਲ ਸ਼ੂਟਿੰਗ ਬਣੀ ਆ, ਜਿਸ ਕਰਕੇ ਬੰਦੇ ਦੀ ਉਸ ਦੇ ਵਿੱਚ ਮੌਤ ਹੋ ਚੁੱਕੀ ਆ। ਪੁਲਿਸ ਵਾਲਿਆਂ ਨੂੰ ਉੱਥੇ ਸੱਦਿਆ ਗਿਆ ਸੀਗਾ। ਇਹ ਬੰਦਾ ਕਹਿੰਦੇ ਵੀ ਜਿਸ ਦੇ ਕੋਲ ਚਾਕੂ ਸੀਗਾ ਤੇ ਉਸ ਨੂੰ ਕਾਬੂ ਕਰਨ ਦੇ ਦੌਰਾਨ ਇਹ ਸ਼ੂਟਿੰਗ ਇੰਸੀਡੈਂਟ ਵਾਪਰੀ ਹੈਗੀ ਆ। LA ਪੁਲਿਸ ਡਿਪਾਰਟਮੈਂਟ ਦੇ ਆਫਿਸਰਸ ਦੇ ਦੁਆਰਾ ਹੁਣ ਤੱਕ 200 ਕਹਿੰਦੇ ਵੀ 20 ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਇਹ ਵਾਧਾ ਦੇਖਿਆ ਗਿਆ ਹੈ। 18 ਲੋਕ ਹੁਣ ਤੱਕ ਆਲਰੇਡੀ ਕਹਿੰਦੇ ਆ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਚੁੱਕੇ ਆ। ਸੋ ਵੱਖ-ਵੱਖ ਕਾਰਨਾਂ ਦੇ ਕਰਕੇ ਜਦੋਂ ਪੁਲਿਸ ਨੂੰ ਸੱਦਿਆ ਜਾਂਦਾ ਆ ਤਾਂ ਉੱਥੇ ਕਈ ਵਾਰੀ ਸ਼ੂਟ ਆਊਟ ਹੋ ਜਾਂਦਾ ਹੈ, ਜਿਸ ਦੌਰਾਨ ਕਈ ਲੋਕਾਂ ਦੀ ਇਸ 'ਚ ਮੌਤ ਹੋਈ ਆ। ਸੋ ਇਹ ਬੰਦਾ ਉਸ ਟਾਈਮ ਹਥਿਆਰ ਦੇ ਨਾਲ ਸੀਗਾ, ਨਾਈਫ ਦੇ ਨਾਲ ਸੀਗਾ, ਤੇ ਕਹਿੰਦੇ ਵੀ ਪੁਲਿਸ ਅਫਸਰ ਕਹਿੰਦਾ ਵੀ ਉਸਨੇ ਮੇਰੇ ਉੱਤੇ ਚਾਰਜ ਕੀਤਾ, ਜਿਸ ਕਰਕੇ ਉਸ ਨੂੰ ਗੋਲੀਆਂ ਜਿਹੜੀਆਂ ਚਲਾਉਣੀਆਂ ਪਈਆਂ, ਜੋ ਕਿ ਉਸ ਬੰਦੇ ਦੇ ਲੱਗੀਆਂ। ਕ੍ਰਿਟੀਕਲ ਕੰਡੀਸ਼ਨ 'ਚ ਹਸਪਤਾਲ 'ਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਕੁਝ ਇਕਨੋਮੀ ਦੀ ਗੱਲ ਕਰਦੇ ਜਾਈਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਮਲਾ ਹੈਰਿਸ ਉਹਨਾਂ ਦੇ ਨਾਲ ਮਿਲ ਕੇ ਜ਼ਾਵੀਅਰ ਜੋ ਹੈਲਥ ਐਂਡ ਹਿਊਮਨ ਸੈਕਟਰੀ ਆ ਉਹਨਾਂ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 3,72,000 ਨਵੀਆਂ ਜੌਬਸ ਕ੍ਰੀਏਟ ਹੋਈਆਂ ਤੇ ਗੈਸ ਦੀਆਂ ਪ੍ਰਾਈਸਿਸ ਘਟ ਰਹੀਆਂ ਆ। ਸੋ ਆਪਾਂ ਗੁੱਡ ਡਾਇਰੈਕਸ਼ਨ ਵੱਲ ਜਾ ਰਹੇ ਹੈਗੇ ਆ। ਜਦ ਕਿ ਜੋ ਐਕਚੁਅਲ ਇਕਨੋਮਿਸਟ ਹੈਗੇ ਆ ਉਹ ਕਹਿ ਰਹੇ ਆ ਵੀ ਇਹ ਸਾਰਾ ਕੁਝ ਸਾਨੂੰ ਹੈਲਪ ਨਹੀਂ ਕਰੂਗਾ। ਜਿਸ ਹਿਸਾਬ ਦੇ ਨਾਲ ਵੇਜਸ ਦੇ ਵਿੱਚ ਵਾਧਾ ਹੋ ਰਿਹਾ, ਤਨਖਾਹਾਂ 'ਚ ਵਾਧਾ ਹੋ ਰਿਹਾ ਤੇ ਇੰਪਲੋਇਮੈਂਟ ਦੇ ਵਿੱਚ ਵਾਧਾ ਹੋ ਰਿਹਾ ਤੇ ਇਨਫਲੇਸ਼ਨ ਘਟਣੀ ਨਹੀਂ ਹੈ। ਬੈਂਕ ਆਫ ਅਮਰੀਕਾ ਦੇ ਇਕਨੋਮਿਸਟ ਨੇ ਅੱਜ ਇਹ ਕਿਹਾ ਆ ਵੀ ਬਹੁਤ ਡੀਪ ਰਿਸੈਸ਼ਨ ਸਾਨੂੰ ਚਾਹੀਦਾ ਆ ਜੇ ਇਨਫਲੇਸ਼ਨ ਨੂੰ ਘਟਾਉਣਾ ਹੈਗਾ। ਇਹ ਬੈਂਕ ਆਫ ਅਮਰੀਕਾ ਦੇ ਇੱਕ ਇਕਨੋਮਿਸਟ ਆ ਉਹਨਾਂ ਨੇ ਅੱਜ ਦੱਸਿਆ ਹੈਗਾ। ਡਿਊਚ ਬੈਂਕ ਦੇ ਜਿਹੜੇ ਇਕਨੋਮਿਸਟ ਆ ਉਹਨਾਂ ਨੇ ਇਹ ਕਿਹਾ ਵੀ ਦਸੰਬਰ ਮਹੀਨੇ 'ਚ ਪਿਛਲੇ ਸਾਲ ਦਸੰਬਰ 2021 ਦੇ ਵਿੱਚ 35% ਲੋਕ ਕਹਿ ਰਹੇ ਸੀ ਵੀ ਪਈ ਰਿਸੈਸ਼ਨ ਆਊਗਾ। ਹੁਣ ਉਹਨਾਂ ਨੇ ਜਦੋਂ ਇਸ ਵੀਕ ਸਰਵੇ ਕੀਤਾ ਜਸਟ 6 ਮਹੀਨਿਆਂ ਬਾਅਦ ਕਹਿੰਦੇ 90% ਰਿਸਪੋਂਡੈਂਟਸ ਇਹ ਕਹਿ ਰਹੇ ਆ ਵੀ USA ਦੇ ਵਿੱਚ ਐਂਡ ਆਫ ਨੈਕਸਟ ਈਅਰ ਰਿਸੈਸ਼ਨ ਆ ਜਾਊਗਾ। ਜੋ ਫਰਾਈਡੇ ਦੇ ਜੌਬ ਦੇ ਸਟਰੋਂਗ ਨੰਬਰ ਆਏ ਹੈਗੇ ਆ ਬਿਊਰੋ ਆਫ ਲੇਬਰ ਸਟੈਟਿਸਟਿਕ ਦੇ ਮੁਤਾਬਕ, ਜੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਦੱਸਿਆ ਕਿ 3,72,000 ਲੋਕਾਂ ਦੀਆਂ ਪੇਰੋਲ ਦੇ ਵਿੱਚ ਵਾਧਾ ਹੋਇਆ। ਤੇ ਫੈਡਰਲ ਰਿਜ਼ਰਵ ਬੋਰਡ ਨੂੰ ਇਹ ਹੁਣ ਖੁੱਲੀ ਛੁੱਟੀ ਮਿਲ ਗਈ ਆ ਇਹ ਤੋਂ ਦੇਖਦੇ ਹੋਏ ਵੀ ਉਹ ਅਗਰੈਸਿਵਲੀ ਰੇਟ ਇਨਕਰੀਜ਼ ਕਰਨਗੇ ਤਾਂ ਕਿ ਇਨਫਲੇਸ਼ਨ ਨੂੰ ਫਾਈਟ ਕੀਤਾ ਜਾ ਸਕੇ। ਇਹ ਪਹਿਲੀ ਵਾਰੀ ਹਰਜੋਤ ਸਿੰਘ ਜੀ ਦੇਖ ਰਹੇ ਆ ਖਾਸ ਕਰਕੇ ਵੀ ਇੱਕ ਖਾਸ ਤਬਕਾ ਉਹ ਵਧੀਆਂ ਹੋਈਆਂ ਨੌਕਰੀਆਂ ਤੋਂ ਵੀ ਦੁਖੀ ਜਿਹੜਾ ਉਹ ਹੈਗਾ ਆ ਵੀ ਇੰਨੀਆਂ ਜਿਹੜੀਆਂ ਉਹ ਕਹਿੰਦੇ ਕਿੱਦਾਂ ਕਾਈਂਡ ਆਫ ਹੋ ਗਈਆਂ। ਸੋ ਇਕਨੋਮਿਸਟ ਇਸ ਪਾਸੇ ਵੱਲ ਨੂੰ ਰਿਸੈਸ਼ਨ ਵੱਲ ਨੂੰ ਜਿਹੜਾ ਉਹ ਧੱਕ ਰਹੇ ਆ। ਜਿੱਦਾਂ ਤੁਸੀਂ ਬੈਂਕ ਆਫ ਅਮਰੀਕਾ ਦੇ ਇਕਨੋਮਿਸਟ ਦੀ ਗੱਲ ਕੀਤੀ ਵੀ ਨਹੀਂ ਜੀ ਆਪਾਂ ਨੂੰ ਡੀਪ ਰਿਸੈਸ਼ਨ ਚਾਹੀਦਾ ਆ। ਜੌਬਾਂ ਵੀ ਵੱਧ ਰਹੀਆਂ ਆ। ਸੋ ਅਨਇੰਪਲੋਇਮੈਂਟ ਰੇਟ ਅਜੇ ਹਾਲ ਦੀ ਘੜੀ ਕਹਿੰਦੇ ਸਟੇਬਲ ਹੈਗਾ ਆ। ਸੋ ਹੋਪਫੁਲੀ ਠੀਕ ਰਵੇ, ਕੀਮਤਾਂ ਜਿਹੜੀਆਂ ਉਹ ਘਟਣ, ਨੌਕਰੀਆਂ ਲੋਕਾਂ ਦੀਆਂ ਬਚੀਆਂ ਰਹਿਣ। ਇਹ ਤਾਂ ਚੰਗੀ ਗੱਲ ਜਿਹੜੀ ਉਹ ਹੋਊਗੀ। ਪਰ ਦੇਖੋ ਰਿਸੈਸ਼ਨ ਦੀ ਮੰਗ ਇੰਨੀ ਜ਼ਿਆਦਾ ਕਿਉਂ ਕਰ ਰਹੇ ਹੈਗੇ ਆ। ਸੋ ਬਚਾ ਰਵੇ ਤਾਂ ਚੰਗੀ ਗੱਲ ਆ ਪਰ ਇਕਨੋਮੀ ਦਾ ਪਤਾ ਨਹੀਂ ਲੱਗ ਰਿਹਾ ਵੀ ਜਾਣੀ ਜਿਹੜੀ ਉਹ ਕਿਸ ਪਾਸੇ ਆ, ਊਂਠ ਨੇ ਕਿਸ ਕਰਵਟ ਨੂੰ ਬੈਠਣਾ ਹੈਗਾ ਆ। ਚਲੋ ਆਪਾਂ ਅਰਦਾਸ ਹੀ ਕਰ ਸਕਦੇ ਵੀ ਬੈਟਰ ਜਿਹੜਾ ਉਹ ਹੋਵੇ। ਓਵਰਆਲ ਸਟਾਕ ਮਾਰਕੀਟਸ ਦੀ ਜੇ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਅੱਜ 46 ਪੁਆਇੰਟ ਕੱਲ ਦੇ ਮੁਕਾਬਲੇ ਗਿਰ ਕੇ ਬੰਦ ਹੋਇਆ। ਵੀਕਐਂਡ ਤੋਂ ਪਹਿਲਾਂ 31,338 ਤੇ S&P ਦੇ ਵਿੱਚ 3 ਪੁਆਇੰਟਾਂ ਦੀ ਗਿਰਾਵਟ ਹੋਈ, 3899 ਤੇ ਬੰਦ ਹੋਇਆ। ਨੈਸਡੈਕ 14 ਪੁਆਇੰਟ ਵੱਧ ਕੇ 11,635 ਤੇ ਸੋਨੇ ਦਾ ਭਾਅ $1,740 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $104 ਪ੍ਰਤੀ ਬੈਰਲ। 10-year yield 3.08%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 21,551 ਤੇ ਇਥੀਰੀਅਮ 1,212 US$ ਦੇ ਬਰਾਬਰ ਚੱਲ ਰਿਹਾ। ਜੀ, ਤਾਂ ਜਿਹੜੇ ਲੋਕ ਰੀਅਲ ਸਟੇਟ ਲੈਣ ਦੇ ਵਿੱਚ ਇੰਟਰਸਟਿਡ ਆ ਤੇ ਪਿਛਲੇ 6 ਵੀਕਾਂ ਦੇ ਵਿੱਚ ਇਨਵੈਂਟਰੀ ਜੋ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਕਹਿੰਦੇ ਵੀ ਜਿੰਨਾ 5 ਮਹੀਨਿਆਂ 'ਚ ਹੋਇਆ ਸੀ ਉਹ ਹੁਣ 6 ਵੀਕਾਂ ਦੇ ਵਿੱਚ ਉਨਾ ਵਾਧਾ ਹੋ ਗਿਆ ਹੈਗਾ। ਸੋ ਜਦੋਂ ਜ਼ਿਆਦਾ ਇਨਵੈਂਟਰੀ ਵਧਣੀ ਆ ਸੋ ਨੈਚੁਰਲੀ ਫਿਰ ਥੋੜ੍ਹੀਆਂ ਪ੍ਰਾਈਸਿਸ ਦੇ ਉੱਤੇ ਫਰਕ ਪਊਗਾ। ਹੁਣ ਤੁਸੀਂ ਆਮ ਦੇਖ ਸਕਦੇ ਈਵਨ ਬੇ ਏਰੀਏ ਦੇ ਵਿੱਚ ਵੀ ਕਈ ਘਰ ਨੂੰ ਸੇਲ ਤੇ ਲੱਗੇ ਹੋਏ 3-3 4-4 ਹਫ਼ਤੇ ਹੋ ਗਏ ਤੇ ਹਜੇ ਵਿਕੇ ਨਹੀਂ ਤਾਂ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਦੇ ਦੇਖਿਆ ਵੀ ਕਿਸ ਤਰ੍ਹਾਂ ਫੱਟਾ ਹੀ ਲੱਗਦਾ ਸੀ ਘਰ ਸੋਲਡ ਦਾ ਤੇ ਅਵੇਲੇਬਲ ਦਾ ਫੱਟਾ ਨਹੀਂ ਲੱਗਦਾ ਸੀ। ਸੋ ਇਸੇ ਤਰ੍ਹਾਂ $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 33 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 30 ਸੈਂਟ ਦੇ ਬਰਾਬਰ ਰਹੀ ਆ। ਪ੍ਰੋਗਰਾਮ ਦੀ ਇੱਥੇ ਜੀ ਹੁਣ ਸਮਾਪਤੀ ਆ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਜਾਂਦੇ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ ਵੀ ਸੋਮਵਾਰ ਤੋਂ ਕੈਂਪ ਸ਼ੁਰੂ ਹੋ ਰਿਹਾ ਹੈਗਾ, ਆਰਟ ਕੈਂਪ। ਸੋ ਆਪਣੇ ਬੱਚਿਆਂ ਨੂੰ ਰਜਿਸਟਰ ਕਰਾਓ। ਬਹੁਤ ਹੀ ਵਧੀਆ ਕੈਂਪ ਹੁੰਦਾ ਆ। ਪਿਛਲੇ ਸਾਲ ਵੀ ਲਾਇਆ ਸੀ। ਪਰਮ ਸਿੰਘ ਹੋਣੀ ਕੈਲਗਰੀ ਤੋਂ ਆਏ ਸੀ। ਉਸ ਤੋਂ ਪਿਛਲੇ ਸਾਲ ਜਰਨੈਲ ਸਿੰਘ ਹੋਣੀ ਜਿਹੜੇ ਆਰਟਿਸਟ ਆ ਉਹ ਬ੍ਰਿਟਿਸ਼ ਕੋਲੰਬੀਆ ਤੋਂ ਆਏ ਸੀ। ਸੋ ਇਸ ਵਾਰ ਵੀ ਕਾਫੀ ਬੱਚਿਆਂ ਦੇ ਨਾਂ ਆ ਗਏ ਆ
ਜੇ ਤੁਹਾਡੇ ਬੱਚੇ ਵੀ ਇੰਟਰਸਟਿਡ ਹੈਗੇ ਜ਼ਰੂਰ ਕਾਲ ਕਰਕੇ 408 272 5200 ਤੇ ਨਾਮ ਲਿਖਾ ਦਿਓ। ਬਾਕੀ ਤੁਸੀਂ ਸੋਮਵਾਰ ਸਵੇਰੇ ਆ ਸਕਦੇ ਆ, ਕਿਉਂਕਿ ਮਟੀਰੀਅਲ ਖਰੀਦਣਾ ਆ, ਇਸ ਕਰਕੇ ਸਾਨੂੰ ਥੋੜਾ ਜਿਹਾ ਨੌਲੇਜ ਹੋ ਜਾਊਗਾ ਵੀ ਕਿੰਨੇ ਕੁ ਬੱਚੇ ਆ ਰਹੇ ਹੈਗੇ ਆ। ਜੀ ਬੈਟਰ ਆ ਵੀ ਐਤਵਾਰ ਨੂੰ ਆ ਕੇ ਜਿਹੜਾ ਜੀ ਰਜਿਸਟਰ ਕਰਵਾ ਲਿਓ ਤਾਂ ਜੋ ਸੋਮਵਾਰ ਨੂੰ ਫਿਰ ਸਾਰਾ ਕੁਛ ਸਮੇਂ ਸਿਰ ਜਿਹੜਾ ਆ ਉਹ ਹੋ ਸਕੇ। 12 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਵਾਲੀ ਜਿਹੜੀ ਕਲਾਸ ਆ ਉਹ ਸਵੇਰੇ 10:30 ਵਜੇ ਤੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਵਾਲੀ ਜਿਹੜੀ ਕਲਾਸ ਆ ਉਹ ਸ਼ਾਮੀ 3 ਵਜੇ ਲੱਗਿਆ ਕਰੇਗੀ। ਐਡਰੈਸ ਸੇਮ ਹੀ ਹੈ ਜੀ, 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ। ਬੱਚਿਆਂ ਨੂੰ ਰਜਿਸਟਰ ਕਰਾਉਣ ਦੇ ਲਈ ਕਾਲ ਕਰ ਲਿਓ 408 272 5200 ਦੇ ਉੱਤੇ। ਹੁਣ ਇਜਾਜ਼ਤ, ਸਾਡੇ ਵੱਲੋਂ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।